ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਕਹਿੰਦੇ ਵੀ ਲੱਕ ਤੋੜਤਾ ਆਮ ਆਦਮੀ ਪਾਰਟੀ ਦਾ। ਦਲ ਬਦਲੀਆਂ ਨੇ ਖਾਸਾ ਗੇੜ ਚ ਪਾਇਆ ਹੋਇਆ ਹੈ। ਉੱਤੋਂ ਇਹ ਗਦਾਰ ਐਲਾਨੀ ਜਾਂਦੇ ਨੇ ਵੀ ਭਾਈ ਫਲਾਨਾ ਵੀ ਗਦਾਰ ਹੈ। ਕਦੀ ਕਿਸੇ ਦੀ ਗੇਟ ਅੱਗੇ ਜਾ ਕੇ ਲਿਖਾਉਂਦੇ ਨੇ, ਕਦੀ ਕਿਸੇ ਦੀ ਸਿਕਿਉਰਿਟੀ ਨਾਲ ਖਿਲਵਾੜ ਕਰਦੇ ਨੇ, ਕਦੀ ਕੁਝ। ਚੱਲੀ ਕੀ ਜਾਂਦਾ ਜੀ? ਬਿਲਕੁਲ ਗੁਰਪ੍ਰੀਤ, ਇੱਕ ਚੀਜ਼ ਤੇ ਸਾਫ਼ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਝਟਕਾ ਉਸ ਵੇਲੇ ਲੱਗਾ ਹੈ ਜਦੋਂ ਨੀਤੀਗਤ ਤੌਰ ਤੇ ਤੁਸੀਂ ਦੇਖੋਗੇ ਤਾਂ ਤਕਰੀਬਨ ਸਾਰੇ ਪੱਤੇ ਜਿਹੜੇ ਆ ਉਹ ਪਲੇ ਹੋ ਚੁੱਕੇ ਆ। ਯਾਨੀ ਜੋ ਮਹਿਲਾਵਾਂ ਨੂੰ ਪੈਸੇ ਦੇਣ ਤੋਂ ਇਲਾਵਾ ਜਿਹੜੇ ਹੋਰ ਫੈਸਲੇ, ਅਹਿਮ ਫੈਸਲੇ, ਗੇਮ ਚੇਂਜਰ ਫੈਸਲੇ ਸਾਬਤ ਹੋ ਸਕਦੇ ਸਨ, ਉਹ ਤੇ ਲੈ ਚੁੱਕੇ ਆ। ਹੁਣ ਉਸ ਸਟੇਜ ਤੇ ਜਦੋਂ ਤੁਹਾਡੇ ਕੋਲ ਕਰਨ ਵਾਸਤੇ ਕੁਝ ਬਹੁਤਾ ਬਚਿਆ ਨਹੀਂ, ਨਾ ਸਮਾਂ, ਨਾ ਪੈਸਾ, ਨਾ ਕੋਈ ਨੀਤੀ, ਤਦ ਉਸ ਮਾਹੌਲ ਦੇ ਵਿੱਚ ਤੁਹਾਡੇ ਆਪਣੇ ਬੰਦੇ, ਤੁਹਾਡੇ ਆਪਣੇ ਵਫਾਦਾਰ ਸਾਥੀ ਜੇ ਇਸ ਤਰ੍ਹਾਂ ਚਲੇ ਜਾਂਦੇ ਆ ਤਾਂ ਪਾਰਟੀ ਨੂੰ ਤੇ ਬਹੁਤ ਵੱਡਾ ਝਟਕਾ ਹੈ। ਪਰ ਮੈਂ ਅੱਗੇ ਵੀ ਗੱਲ ਕਹਿਣਾ, ਮੇਰੇ ਆਪਣੇ ਤਰਕ ਹੁੰਦੇ ਆ, ਕਈ ਵਾਰ ਹੋ ਸਕਦਾ ਮੈਂ ਗਲਤ ਹੋਵਾਂ। ਇਹ ਕਹਿੰਦੇ ਨੇ ਕਿ ਗਦਾਰ, ਵੈਸੇ ਤੇ ਸਿੱਧੂ ਮੂਸੇ ਵਾਲੇ ਨੇ ਆਪਣੇ ਹਾਰ ਤੋਂ ਬਾਅਦ ਤੁਹਾਨੂੰ ਪਤਾ ਇੱਕ ਖਿੱਚ ਕੱਢੀ ਸੀ ਆਪਣੇ ਗੀਤ ਦੇ ਵਿੱਚ ਕਿ ਹੁਣ ਮੈਨੂੰ ਦੱਸੋ ਗਦਾਰ ਕੌਣ ਹੈ ਨਾ, ਕੁਛ ਇਸ ਤਰ੍ਹਾਂ। ਮੈਂ ਖੁਦ ਇਹਨਾਂ ਨੂੰ ਸਵਾਲ ਕੀਤਾ ਔਰ ਹੋ ਸਕਦਾ ਕਿ ਮੈਂ ਗਲਤ ਹੋਵਾਂ, ਮੈਂ ਵਾਰ-ਵਾਰ ਕਹਿਣਾ, ਪਰ ਮੇਰਾ ਕਹਿਣਾ ਸੀਗਾ ਕਿ ਜੇ ਮੰਨ ਲਓ ਅੱਜ ਐਡੀ ਵੱਡੀ ਆਮ ਆਦਮੀ ਪਾਰਟੀ ਨੂੰ ਠੋਕਰ ਵੱਜੀ ਆ, ਡੈਂਟ ਪਿਆ ਵਾ, ਤਾਂ ਦੇਖੋ ਦਿੱਲੀ ਦਾ ਇਲੈਕਸ਼ਨ ਹਾਰਨ ਤੋਂ ਤੁਰੰਤ ਬਾਅਦ ਅਰਵਿੰਦ ਕੇਜਰੀਵਾਲ ਸਮੇਤ ਸਿਸੋਦੀਆ ਐਂਡ ਪਾਰਟੀ ਉਹ ਤੇ ਪੰਜਾਬ ਆ ਗਏ ਜੀ। ਸਾਰਾ ਕੁਝ ਸਰਕਾਰ ਤੋਂ ਲੈ ਕੇ ਜਥੇਬੰਦੀ ਦਾ ਸਾਰਾ ਕਾਰਜ ਉਹ ਆਪ ਵੇਖ ਰਹੇ ਸਨ, ਉਹ ਆਪ ਵੇਖ ਰਹੇ ਸਨ। ਪਹਿਲਾਂ ਤੇ ਉਹਨਾਂ ਦੀ ਕੰਧ ਤੇ ਲਿਖ ਕੇ ਆਉਣਾ ਲੈ ਕਿ ਬੇਸ਼ੱਕ ਗਦਾਰ ਸ਼ਬਦ ਜਿਹੜਾ ਹੈ ਬਹੁਤ ਗਲਤ ਉਹਦੀ ਵਿਆਖਿਆ ਹੈ, ਪਰ ਉਹਨਾਂ ਦੀ ਕੰਧ ਤੇ ਲਿਖਿਆ ਜਾਣਾ ਚਾਹੀਦਾ ਹੈ ਗੈਰ ਜ਼ਿੰਮੇਵਾਰ ਜੀ, ਵੀ ਇਹ ਤੁਹਾਡੀਆਂ ਨਲਾਇਕੀਆਂ ਕਰਕੇ ਇਸ ਤਰ੍ਹਾਂ ਹੋਇਆ ਕਿ ਤੁਸੀਂ ਪੰਜਾਬ ਬੈਠੇ ਹੋ ਸਾਰਾ ਕੁਝ ਛੱਡ ਛੜਾ ਕੇ, ਫਿਰ ਤੁਸੀਂ ਕਿਉਂ ਨਹੀਂ ਜਵਾਬ ਦੇ? ਤੁਹਾਨੂੰ ਪਤਾ ਹੀ ਨਹੀਂ ਲੱਗਿਆ? ਤੁਹਾਡੇ ਹੀ ਸਾਥੀ ਜਿਹੜੇ ਤੁਹਾਨੂੰ ਬੜਾ ਬਾਈ ਜਾਂ ਸਿਆਸੀ ਗੁਰੂ, ਭਰਾ, ਪਿਓ, ਪਤਾ ਨਹੀਂ ਕਿਆ ਕਿਆ ਕਹਿੰਦੇ ਸੀ, ਉਹ ਤੁਹਾਡੇ ਨਾਲ ਦਗਾ ਕਰਕੇ ਗਏ ਆ, ਤਾਂ ਜ਼ਿੰਮੇਵਾਰੀ ਤੇ ਫਿਰ ਤੁਹਾਡੀ ਬਣਦੀ ਹੈ ਸਭ ਤੋਂ ਪਹਿਲਾਂ। ਦੂਸਰੀ ਚੀਜ਼ ਕਿ ਅੱਜ ਸੋਚ ਕੇ ਦੇਖੋ, ਮੈਂ ਅੱਗੇ ਵੀ ਗੱਲ ਕਹਿਣਾ, ਮੈਂ ਵਾਰ-ਵਾਰ ਕਹਿਣਾ, ਮੇਰਾ ਡਿਸਕਲੇਮਰ ਹੈ ਕਿ ਹੋ ਸਕਦਾ ਹੈ ਕਿ ਗਲਤ ਹੋਵਾਂ। ਮੇਰਾ ਇਹ ਮੰਨਣਾ ਹੈ ਗੁਰਪ੍ਰੀਤ ਕਿ ਅੱਜ ਮੰਨ ਲਓ ਪ੍ਰਸ਼ਾਂਤ ਭੂਸ਼ਣ ਹੁੰਦੇ, ਅੱਜ ਮੰਨ ਲਓ ਯੋਗੇਂਦਰ ਯਾਦਵ ਹੁੰਦੇ, ਅੱਜ ਮੰਨ ਲਓ ਡਾਕਟਰ ਧਰਮਵੀਰ ਗਾਂਧੀ ਹੁੰਦੇ, ਚਲੋ ਕੁਮਾਰ ਵਿਸ਼ਵਾਸ ਨੂੰ ਵੀ ਲੈ ਲਓ, ਇਹ ਬੰਦੇ ਹੁੰਦੇ ਕਿ ਇਹ ਇਸ ਤਰ੍ਹਾਂ ਇਹਨਾਂ ਦੇ ਸਿਰ 'ਚ ਖੇਪ ਆਉਂਦੇ? ਇਹ ਇੱਕ ਤੁਹਾਡੇ ਲਈ ਵੀ ਸਵਾਲ ਹੈ, ਤੁਸੀਂ ਬਤੌਰ ਯੰਗ ਪੱਤਰਕਾਰ ਜ਼ਰੂਰ ਇਸ ਚੀਜ਼ ਨੂੰ ਸੋਚਣਾ
ਕਿ ਜਿਹੜੇ ਬੰਦੇ ਆਈਡੀਓਲੋਜੀ ਦੇ ਵਿੱਚ ਬੜੇ ਪਰਪੱਕ ਹੁੰਦੇ ਨੇ, ਆਪਣੇ ਮੰਤਵਾਂ ਵਾਸਤੇ, ਆਪਣੀ ਪਾਰਟੀ ਦੇ ਹਿੱਤਾਂ ਵਾਸਤੇ ਜਿਹੜੇ ਡੈਡੀਕੇਟਡ ਹੁੰਦੇ ਨੇ, ਜਿਹੜੇ ਤਿਆਗ ਦੀ ਭਾਵਨਾ ਰੱਖਦੇ ਨੇ, ਜਿਹੜੇ ਕਹਿ ਲਓ ਕਿ ਬਹੁਤ ਸ਼ਿੱਦਤ ਦੇ ਨਾਲ ਕੰਮ ਕਰਦੇ ਨੇ, ਉਹ ਬੰਦੇ ਹੁੰਦੇ ਕਿ ਅੱਜ ਇਹਨਾਂ ਦਾ ਹਸ਼ਰ ਹੁੰਦਾ? ਇਹ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ, ਇਮਾਨਦਾਰੀ ਨਾਲ ਤੁਸੀਂ ਇਸ ਦਾ ਜਵਾਬ ਦੇਣਾ। ਜੇ ਮੰਨ ਲਓ ਰਾਜ ਸਭਾ ਦੇ ਵਿੱਚ ਇਹ ਬੰਦੇ ਹੁੰਦੇ, ਪਹਿਲੀ ਗੱਲ ਤਾਂ ਸੋਚ ਕੇ ਦੇਖੋ ਕਿ ਮੋਦੀ ਨੂੰ ਟੱਕਰ ਕੌਣ ਦੇ ਰਿਹਾ ਹੁੰਦਾ? ਜੀ ਮੋਦੀ ਨੂੰ ਟੱਕਰ ਕੌਣ ਦੇ ਰਿਹਾ ਹੁੰਦਾ? ਤਾਂ ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਬੜੀ ਇੱਕ ਵੱਡੀ ਗੱਲ ਆ ਕਿ ਇਹ ਬੰਦੇ ਨਾ ਹੋਣ ਦਾ ਘਾਟਾ ਜੇ ਪੈ ਰਿਹਾ, ਤਾਂ ਫਿਰ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਕਿਸ ਦਾ ਸੀਗਾ? ਦੱਸੋ ਮੈਨੂੰ। ਸਭ ਜੀ ਤੋਂ ਵੱਡਾ ਰੋਲ ਜਿਹੜਾ ਸੀਗਾ ਉਹ ਇਹੋ ਹੀ ਸੀਗਾ ਨਾ ਕਿ ਬਈ ਇਹਨਾਂ ਬੰਦਿਆਂ ਨੇ ਇਹਨਾਂ ਨੂੰ ਇਥੋਂ ਲੱਤ ਮਾਰ ਕੇ ਕੱਢਿਆ। ਤੋ ਇਸ ਕਰਕੇ ਗੁਰਪ੍ਰੀਤ ਜੋ ਕੀਤਾ ਕਰਾਇਆ ਇਹਦੇ ਚ ਭਗਵੰਤ ਮਾਨ ਦੀ ਕੋਈ ਜ਼ਿੰਮੇਵਾਰੀ ਨਹੀਂ, ਇਹਦੇ ਜੀ ਵਿੱਚ ਅਮਨ ਅਰੋੜਾ ਦੀ ਕੋਈ ਜ਼ਿੰਮੇਵਾਰੀ ਨਹੀਂ, ਇਹਦੇ ਵਿੱਚ ਤੇ ਜਿਹੜੀ ਤੁਹਾਡੀ ਟੌਪ ਦੀ ਲੀਡਰਸ਼ਿਪ ਹੈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ, ਉਸ ਨੂੰ ਜਵਾਬਦੇਹ ਕੀਤਾ ਜਾਣਾ ਚਾਹੀਦਾ। ਮੇਰਾ ਇਹ ਮੰਨਣਾ ਜੀ ਕਿ ਤੁਸੀਂ ਵਿਚਾਰਕ ਲੋਕ, ਬੁੱਧੀਜੀਵੀ ਲੋਕ ਖਤਮ ਕਰ ਦਿੱਤੇ ਇਸ ਪਾਰਟੀ ਚੋਂ। ਤੁਸੀਂ ਆਈਡੀਓਲੋਜੀ ਜੰਮਣ ਹੀ ਨਹੀਂ ਦਿੱਤੀ, ਉਹਦੀ ਭਰੂਣ ਹੱਤਿਆ ਕਰ ਦਿੱਤੀ ਤੁਸੀਂ। ਤਾਂ ਇਸ ਤਰ੍ਹਾਂ ਜਦੋਂ ਜੁਗਾੜਬੰਦੀ ਦੇ ਸਿਰ ਤੇ ਤੁਸੀਂ ਸੱਤਾ ਹਾਸਲ ਕਰਨ ਤੱਕ ਪਹੁੰਚ ਜਾਂਦੇ ਹੋ, ਤਾਂ ਫਿਰ ਉਹ ਦੂਜੇ ਵੀ ਜੁਗਾੜੀ ਤੁਹਾਡੇ ਤੋਂ ਵੱਡੇ ਆ। ਬਿਲਕੁਲ ਗੁਜਰਾਤੀ ਜੁਗਾੜ ਕਰਨ ਦੇ ਮਾਮਲੇ 'ਚ ਤੁਹਾਡੇ ਤੋਂ ਅਵਲ ਨੇ, ਉਹਨਾਂ ਨੇ ਜੁਗਾੜ ਦੂਜਾ ਲਾ ਲਿਆ। ਉਹਨਾਂ ਨੇ ਇਹਨਾਂ ਦੀਆਂ ਕਮਜ਼ੋਰੀਆਂ ਫੜੀਆਂ ਹੋ ਸਕਦੀਆਂ, ਉਹਨਾਂ ਨੇ ਹੋ ਸਕਦਾ ਹੈ ਇਹਨਾਂ ਨੂੰ ਵੱਡਾ ਕੁਛ ਦੇ ਦਿੱਤਾ ਹੋਣ ਦਾ, ਕਹਿ ਲਓ ਕਿ ਲਾਲਚ ਦਿੱਤਾ ਹੋਵੇ, ਬਹੁਤ ਕੁਝ ਹੋ ਸਕਦਾ ਹੈ। ਪਰ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਤੁਸੀਂ ਲੋਕ ਹੋ। ਅੱਜ ਹੁਣ ਕੀ ਕਰ ਰਹੇ ਆ? ਗਦਾਰ ਲਿਖ ਰਹੇ ਆ। ਕਿਉਂ ਬਈ? ਜੇ ਗਦਾਰ ਦਲ ਬਦਲੀ ਕਰਕੇ ਹੈ ਕੋਈ, ਤਾਂ ਸਭ ਤੋਂ ਵੱਡੇ ਇਸ ਮਾਮਲੇ ਦੇ ਵਿੱਚ ਤਾਂ ਕਹਿ ਸਕਦੇ ਹਾਂ ਆਪਾਂ ਕਿ ਗਦਾਰ ਤੇ ਫਿਰ ਡਿੰਪੀ ਢਿੱਲੋਂ ਹੀ ਹੋਣਗੇ, ਜਿਨ੍ਹਾਂ ਦੀ 40 ਸਾਲ ਪੁਰਾਣੀ ਯਾਰੀ ਸੀ ਬਾਦਲ ਫੈਮਿਲੀ ਨਾਲ। ਜੀ ਫਿਰ ਤੇ ਸਭ ਤੋਂ ਵੱਡੇ ਗਦਾਰ ਡਾਕਟਰ ਸੁਖੀ ਹੋਣਗੇ, ਜਿਹੜੇ ਮੌਜੂਦਾ ਐਮਐਲਏ ਤੁਹਾਡੀ ਪਾਰਟੀ 'ਚ ਬੈਠੇ ਨੇ। ਫਿਰ ਤੇ ਸਭ ਤੋਂ ਬਿਲਕੁਲ ਵੱਡੇ ਗਦਾਰ ਖੁਦ ਭਗਵੰਤ ਮਾਨ ਹੋਰੀ ਹੋਣਗੇ, ਜਿਹੜੇ ਰਾਮੂ ਵਾਲੀਆ ਤੋਂ ਚੱਲੇ ਸਨ, ਮਨਪ੍ਰੀਤ ਬਾਦਲ ਦਾ ਸਾਥ ਲੈਂਦੇ ਹੋਏ ਤੇ ਤੁਹਾਡੇ ਤੱਕ ਆਏ। ਫਿਰ ਤੇ ਤੁਹਾਡੇ ਘੱਟੋ ਘੱਟ 60 ਤੋਂ 70% ਨੇਤਾ ਹੀ ਗਦਾਰ ਹੋਣਗੇ ਜੇ ਦਲ ਬਦਲੀ। ਤੁਸੀਂ ਲੋਕਾਂ ਨੂੰ ਤੋੜਿਆ, ਨਾਲ ਤੋੜ ਕੇ ਲਾਇਆ, ਚਾਹੇ ਹਰਮੀਤ ਸੰਧੂ ਹੋਵੇ, ਚਾਹੇ ਰਿੰਕੂ ਹੋਵੇ, ਅੰਗੁਰਾਲ ਹੋਵੇ। ਮੈਂ ਕਿੰਨੀਆਂ ਮਿਸਾਲਾਂ ਦੇ ਸਕਦਾ ਗੁਰਪ੍ਰੀਤ। ਮੈਂ ਇਸ ਵਿਸ਼ੇ ਤੇ ਘੰਟਾ, 2 ਘੰਟੇ, 4 ਘੰਟੇ, 8-8 ਘੰਟੇ ਤੱਕ ਵੀ ਬੋਲ ਸਕਦਾ ਕਿ ਤੁਸੀਂ ਨਾ ਤੇ ਸਿਧਾਂਤਕ ਤੌਰ ਤੇ ਕਿਤੇ ਠਹਿਰੇ, ਨਾ ਜਥੇਬੰਦਕ ਤੌਰ ਤੇ ਤੁਸੀਂ ਜ਼ਿੰਮੇਵਾਰੀ ਉਟਣ ਵਾਲੇ ਲੋਕ ਹੋ, ਗੈਰ ਜ਼ਿੰਮੇਵਾਰ ਹੋ, ਜਗਾੜੂ ਹੋ। ਤਾਂ ਫਿਰ ਤੁਹਾਡੇ ਨਾਲ ਉਨਾ ਚਿਰ ਹੀ ਅਗਲਾ ਨਿਭੇਗਾ ਜਿੰਨਾ ਚਿਰ ਉਹਨੂੰ ਕੁਝ ਦੀਦਾ। ਜਦੋਂ ਉਹਨੂੰ ਨਹੀਂ ਦਿਸੇਗਾ ਉਹ ਦੂਜੇ ਪਾਸੇ। ਤੁਸੀਂ ਇਹ ਵੇਖੋ, ਰਾਜ ਸਭਾ ਦੇ ਵਿੱਚ ਇਹਨਾਂ ਨੇ ਭੇਜਿਆ ਮਿੱਤਲ ਨੂੰ, ਕਹਿੰਦੇ ਜੀ ਇਹ ਸਿੱਖਿਆ ਸ਼ਾਸਤਰੀ ਹੈ। ਸਿੱਖਿਆ ਸ਼ਾਸਤਰੀ ਤੇ ਸਾਡੇ ਪੰਜਾਬ ਦਾ ਸਭ ਤੋਂ ਬੈਸਟ ਮੇਰੇ ਖਿਆਲ ਦੇ ਨਾਲ ਪਿਆਰੇ ਲਾਲ ਗਰਗ ਸੀ। ਉਹਨੂੰ ਕਿਉਂ ਭੇਜਿਆ? ਮਨੀਸ਼ ਸਿਸੋਦੀਆ ਜਿਹਦੀ ਆਪਦੀ ITR ਕੁਝ ਲੱਖ ਦੀ ਹੈ, ਉਹ 1.5 ਲੱਖ ਤੋਂ ਵੱਧ ਐਜੂਕੇਸ਼ਨਲ ਲੋਨ ਇਹਨਾਂ ਬੰਦਿਆਂ ਤੋਂ, ਬਿਜ਼ਨਸਮੈਨਾਂ ਤੋਂ ਲੈਂਦਾ ਹੈ। ਉਹ ਕੀ ਆ ਬਈ? ਬਿਲਕੁਲ ਫਰਜ਼ ਕਰੋ ਮੇਰੀ ITR 5 ਲੱਖ ਦੀ ਜਾਂਦੀ ਹੈ ਗੁਰਪ੍ਰੀਤ, ਮੈਂ ਤੁਹਾਡੇ ਤੋਂ 5 ਕਰੋੜ ਰੁਪਈਆ ਲੈ ਰਿਹਾ ਲੋਨ ਦੇ ਤੌਰ ਤੇ। ਉਹ ਕੀ ਆ? ਜੀ ਆਮਦਨ ਮੈਂ ਕਿੱਥੋਂ ਮੋੜੂੰਗਾ? ਤਾਂ ਮਤਲਬ ਕਿ ਇਹ ਸਾਫ਼ ਹੈ ਕਿ ਗਲਤੀਆਂ ਤੁਹਾਡੀਆਂ ਸਨ। ਤੁਸੀਂ ਇਹ ਸਾਰਾ ਕੁਝ ਜਿਹੜਾ ਉਹ ਆਪ ਕੀਤਾ ਕਰਾਇਆ, ਆਪ ਤੁਹਾਡੀਆਂ ਆਪ ਹੁਦਰੀਆਂ ਨੇ ਇੱਥੋਂ ਤੱਕ ਲਿਆਂਦਾ। ਰਾਘਵ ਚੱਡਾ ਨੇ ਤੇ ਅੱਜ ਸਿੱਧੇ ਤੌਰ ਤੇ ਕਹਿ ਦਿੱਤਾ, ਉਹਨੇ ਆਖਿਆ ਇਹ ਪਾਰਟੀ ਕਰਪਸ਼ਨ ਕਰਨ ਵਾਲਿਆਂ ਦੀ ਜਾਂ ਕੰਪਰੋਮਾਈਜ਼ਡ ਬੰਦਿਆਂ ਦੀ ਬਣ ਗਈ ਆ, ਮਾਹੌਲ ਟੌਕਸਿਕ ਹੋ ਗਿਆ। ਮੇਰੇ ਕੋਲ ਕੁਝ ਆਪਸ਼ਨ ਸੀਗੇ, ਮੈਂ ਜੋ ਬੈਸਟ ਲੱਗਿਆ ਕਰ ਦਿੱਤਾ। ਤਾਂ ਮਤਲਬ ਕਿ ਗੁਰਪ੍ਰੀਤ ਇਹਦੇ 'ਚ ਕੋਈ ਅਲੌਕਾਰੀ ਗੱਲ ਨਹੀਂ ਹੈ। ਬਸ
ਜੇ ਕੋਈ ਸੋਚਣ ਤੇ ਵਿਚਾਰਨ ਤੇ ਜਿਹੜੀ ਖਤਰਨਾਕ ਗੱਲ ਆ ਉਹ ਹੈ ਇਹਨਾਂ ਵਾਸਤੇ ਕਿ ਤੁਸੀਂ ਕੀ ਕਰਨਾ, ਹੁਣ ਤੁਸੀਂ ਕਿੱਧਰ ਜਾਓਗੇ। ਤੇ ਪਹਿਲਾ ਮੌਕਾ ਹੋਏਗਾ ਜਦੋਂ ਭਾਜਪਾ ਦੀ ਕਿਸੇ ਕਾਮਯਾਬੀ ਤੇ ਪੰਜਾਬੀ ਜਸ਼ਨ ਮਨਾ ਰਹੇ। ਉਹ ਕਿਉਂ? ਉਹ ਕਹਿੰਦੇ ਸਨ ਕਿ ਇਹਨਾਂ ਨੂੰ ਵਾਕਿਆ ਇਹਨਾਂ ਨੂੰ ਕੋਈ ਟੱਕਰਿਆ, ਸ਼ੇਰ ਨੂੰ ਸਵਾ ਸ਼ੇਰ ਟੱਕਰਿਆ, ਇਹਨਾਂ ਨੇ ਤੇ ਗੰਦ ਪਾ ਰੱਖਿਆ ਸੀ ਉਰੇ, ਇਹਨਾਂ ਨੇ ਤੇ ਦਲ ਬਿਲਕੁਲ ਬਦਲੀਆਂ ਦੇ ਰਿਕਾਰਡ ਤੋੜੇ। ਹੁਣ ਤੁਸੀਂ ਵੇਖੋ, ਮੈਂ ਇਹਨਾਂ ਦੇ ਵਿੱਚੋਂ ਇੱਕ ਵੱਡੇ ਨੇਤਾ ਦਾ ਜਿਹਦਾ ਪਿੱਛੇ ਜੇ ਜ਼ਿਕਰ ਵੀ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਕੀਤਾ ਹੈ, ਉਸ ਨੇਤਾ ਦਾ ਮੈਂ ਹਾਲ ਜਾਣਦਾ ਕਿਉਂਕਿ ਮੈਂ ਜੀ ਬਹੁਤ ਅੰਦਰ ਤੱਕ ਇਹਨਾਂ ਦੀ ਜਾਣਕਾਰੀ ਰੱਖਦਾ। ਉਸ ਨੇਤਾ ਨੂੰ ਇੰਨਾ ਹਿਊਮਿਲੇਟ ਕੀਤਾ ਗਿਆ, ਇੰਨਾ ਅਪਮਾਨਿਤ ਕੀਤਾ ਗਿਆ ਪਿਛਲੇ ਕੁਝ ਸਮੇਂ ਦੇ ਦੌਰਾਨ। ਉਹ ਦਲ ਬਦਲੀ ਨਾ ਕਰੇਗਾ ਤਾਂ ਕੀ ਕਰੇਗਾ ਦੱਸੋ? ਜੀ ਉਹਨੂੰ ਮਤਲਬ ਕਿ ਸੀਐਮ ਰਿਹਾਇਸ਼ ਦੇ ਵਿੱਚ ਵੜਨ ਤੋਂ ਰੋਕਿਆ ਜਾਂਦਾ, ਉਹਦੀ ਤਲਾਸ਼ੀ ਲਈ ਜਾਂਦੀ, ਉਹਦੇ ਸਹੁਰੇ ਪਰਿਵਾਰ 'ਚ ਡੈਥ ਹੁੰਦੀ ਹੈ, ਉੱਥੇ ਇੱਕ ਵੱਡੇ ਲੀਡਰ ਨੂੰ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ। ਤਾਂ ਕੀ ਕਰੇਗਾ ਉਹ ਜੀ ਦੱਸੋ? ਜਦੋਂ ਤੁਹਾਡੀ ਰਾਜਨੀਤੀ ਇਸ ਪੱਧਰ ਦੀ ਹੈ, ਤੁਸੀਂ ਤੇ ਨਿਮਨ ਸਤਰ ਦੀ ਰਾਜਨੀਤੀ ਕਰਨ ਲੱਗ, ਤਾਂ ਫਿਰ ਇਹ ਸਿਧਾਂਤਵਾਦੀ, ਇਹ ਗਦਾਰ, ਵਫਾਦਾਰ, ਇਹ ਸਾਰੇ ਸ਼ਬਦ ਤੁਹਾਨੂੰ ਸੌਂਦੇ ਨਹੀਂ ਹੈ। ਤੁਸੀਂ ਜਗਾੜੂ ਰਾਜਨੀਤੀ ਕਰ ਰਹੇ ਹੋ ਤਾਂ ਤੁਹਾਨੂੰ ਜਗਾੜ ਨੂੰ ਜਗਾੜ ਟੱਕਰਿਆ ਅੱਗੋਂ। ਗੁਜਰਾਤੀ ਤੁਹਾਡੇ ਤੋਂ ਵੱਡੇ ਜਗਾੜੂ ਆ। ਸੋ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਦਾ ਸਿਆਸੀ ਰੁਦਨ ਹੈ ਜਿਹੜਾ ਕੁਝ ਦਿਨ ਰਹੇਗਾ, ਉਸ ਤੋਂ ਬਾਅਦ ਬਸ ਨਾਰਮਲ ਹੋ ਜਾਏਗਾ ਸਭ ਕੁਝ। ਜੀ ਵੇਖਦੇ ਆ ਆਉਣ ਵਾਲੇ ਦਿਨਾਂ 'ਚ ਕੀ ਬੀਤਦੀ ਹੈ ਇਹਨਾਂ ਤੇ ਹੋਰ ਨਵੀਂ ਤੇ ਤਾਜ਼ਾ। ਖੈਰ ਅੱਗੇ ਵਧੀਏ ਤਾਂ ਪੰਜਾਬ ਦੇ ਬਿਜਲੀ ਮੰਤਰੀ ਨੇ ਸਫਾਈ ਦਿੱਤੀ ਹੈ। ਬਿਜਲੀ ਮੰਤਰੀ ਵੀ ਉਹੀ ਨੇ, ਇੰਡਸਟਰੀ ਦੇ ਮੰਤਰੀ ਵਿਭਾਗ ਵੀ ਉਹਨਾਂ ਦੇ ਕੋਲ ਹੀ ਹੈ। ਜਨਾਬ ਇਸ ਟਾਈਮ ਦੂਜੇ ਨੰਬਰ ਦੇ ਕਹਿ ਲਈਏ ਵੀ ਸਭ ਤੋਂ ਤਾਕਤਵਰ ਮੰਤਰੀ ਹੋਣਗੇ ਪੰਜਾਬ ਦੇ ਵਿੱਚ। ਮੁੱਖ ਮੰਤਰੀ ਸਾਹਿਬ ਤੋਂ ਬਾਅਦ ਫਾਈਨਾਂਸ ਮਿਨਿਸਟਰ ਨੂੰ ਲੈ ਲਈਏ ਤਾਂ ਉਹ ਗੱਲਬਾਤ ਨਹੀਂ ਜਿਹੜੀ ਇਹਨਾਂ 'ਚ ਹੈ ਕਹਿੰਦੇ। ਹਾਂਜੀ, ਵਾਕਿਆ ਉਹ ਤੇ ਗੱਲ ਤੁਹਾਡੀ ਸਹੀ ਹੈ ਕਿ ਗੱਲਬਾਤ ਤੇ ਇਹਨਾਂ ਦੇ ਵਿੱਚ ਹੀ ਹੈ, ਪਰ ਗੱਲਬਾਤ ਇਹਨਾਂ ਨੂੰ ਲੈ ਕੇ ਵੀ ਹੈ ਕਿ ਇਹ ਵੀ ਅੱਜ ਝਾੜੂ ਵਿੱਚ ਨੇ ਤੇ ਹੋ ਸਕਦਾ ਕੱਲ ਨੂੰ ਕਿਤੇ ਹੋਰ ਹੋਣ। ਤੇ ਅੱਜ ਇਹਨਾਂ ਨੇ ਜਵਾਬ ਵੀ ਦਿੱਤਾ ਕਿ ਮੈਂ ਬਤੌਰ ਮੰਤਰੀ ਯਾਰ ਗੱਲ ਕਰ ਰਿਹਾ ਤੁਹਾਡੇ ਨਾਲ। ਗੱਲ ਗੋਲਮੋਲ ਜੀ ਕਰ ਦਿੱਤੀ ਇਹਨਾਂ ਨੇ, ਕਿਉਂਕਿ 2 ਅਰੋੜਾ ਦਾ ਜ਼ਿਕਰ ਆ ਰਿਹਾ ਨਾ। ਬਿਲਕੁਲ 2 ਅਰੋੜਾ ਦਾ ਜ਼ਿਕਰ ਆ ਰਿਹਾ, ਇੱਕ ਨੂੰ ਤਾਂ ਤੁਸੀਂ ਬੁੱਝ ਹੀ ਗਏ। ਜੀ ਜੀ ਪਿਛਲੀ ਖਬਰ ਦੇ ਵਿੱਚ ਮੈਂ ਥੋੜਾ ਜਿਹਾ ਉਸ ਵਿਸ਼ੇ ਨੂੰ ਛੋਇਆ। ਤੋ ਖੈਰ ਗੱਲ ਇਹ ਆ ਕਿ ਬਿਜਲੀ ਮੰਤਰੀ, ਪਹਿਲੀ ਗੱਲ ਇਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਜੇ ਜ਼ਰਾ ਜਿੰਨੀ ਵੀ ਲੱਜ ਹੈ, ਜੇ ਜ਼ਰਾ ਜਿੰਨੀ ਵੀ ਸ਼ਰਮ ਹੈ, ਹਯਾ ਹੈ, ਅਣਖ ਹੈ, ਗੈਰਤ ਹੈ, ਗੜਸ ਹੈ, ਤਾਂ ਮੁੱਖ ਮੰਤਰੀ ਨੂੰ ਚੌਂਕ ਦੇ ਵਿੱਚ ਖੜ ਕੇ, ਸੱਥ ਦੇ ਵਿੱਚ ਖੜ ਕੇ, ਸਤੌਜ ਪਿੰਡ ਦੀ ਮੇਰਾ ਸੱਥ ਵਿੱਚ ਖੜ ਕੇ ਐਲਾਨ ਵੀ ਮੈਂ ਛੱਤਿਆਂ ਨੇ ਮੰਗੀ ਸੱਜਣਾ। ਤਾਂ ਗੱਲ ਇਹ ਆ ਕਿ ਇਹਨਾਂ ਨੂੰ ਸਤੌਜ ਦੀ ਸੱਥ ਦੇ ਵਿੱਚ ਖਲੋ ਕੇ ਮਾਫੀ ਮੰਗਣੀ ਚਾਹੀਦੀ। ਕਿਉਂ? ਇਹਨਾਂ ਨੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਕਿ ਲਓ ਜੀ ਸਾਡੇ ਕੋਲ ਤੇ ਬਿਜਲੀ ਇੰਨੀ ਆ ਕਿ ਬਲਬ ਝਮਕਾ ਨਹੀਂ ਮਾਰੇਗਾ। ਆ ਵੀਡੀਓ ਵਾਇਰਲ ਹੈ ਨਾ। ਬਿਲਕੁਲ ਹੁਣ ਝਮਕਾ ਵਾਕਿਆ ਨਹੀਂ ਬਲਬ ਮਾਰਦਾ ਪਿਆ ਸੀ, ਕਿਉਂਕਿ ਬਲਬ ਲੈਟ ਤੋਂ ਤਰਸ ਹੀ ਗਿਆ ਜੀ। ਉਹ ਤੇ ਇਦਾਂ ਅੜੀਕਦਾ ਸੀਗਾ ਜਿਵੇਂ ਵਿਛੜੀ ਮਹਿਬੂਬਾ ਨੂੰ ਕੋਈ ਸੱਚਾ ਆਸ਼ਕ ਅੜੀਕਦਾ ਵੀ ਕਿਤੇ ਦਰਸ਼ਨ ਮੇਲੇ ਹੀ ਹੋ ਜਾਣ। ਐਸੀ ਹਾਲਤ ਹੋਈ ਪਈ ਸੀ ਨਾ। ਹੁਣ ਗਰੀਬਾਂ ਨੂੰ ਤੇਰੇ ਦਰਸ਼ਨ ਹੋ ਗਏ ਮਹਿੰਗੇ। ਬਲਬ ਦਾ ਤਾਂ ਬਿਜਲੀ ਨਾਲ ਇਸ ਤਰ੍ਹਾਂ ਦਾ ਰੋਸਾ ਗਿਲਾ ਸੀਗਾ। ਤੋ ਖੈਰ ਅੱਜ ਇੰਨਾ ਦਬਾਅ ਬਣਿਆ, ਇੰਨਾ ਦਬਾਅ ਬਣਿਆ। ਪਹਿਲੀ ਗੱਲ ਤੇ ਇਹ ਆ ਕਿ ਇਸ ਪ੍ਰੈਸ ਕਾਨਫਰੰਸ ਨੇ ਇਹ ਗੱਲ ਸਿੱਧ ਕਰ ਦਿੱਤੀ, ਗੁਰਪ੍ਰੀਤ ਇਹ ਗੱਲ ਸਾਬਤ ਕਰ ਦਿੱਤੀ ਕਿ ਭਾਈ ਬਿਜਲੀ ਦੀ ਕਿੱਲਤ ਹੈ। ਮੈਂ ਅੱਜ ਅੰਕੜਿਆਂ ਦੇ ਨਾਲ ਦੱਸਿਆ ਸੀਗਾ ਕਿ ਕਿੱਲਤ ਕਿਵੇਂ ਆ। ਮੈਂ ਆਪਣੀ ਆਡੀਅנס ਲਈ ਵੀ ਦੱਸਣਾ ਚਾਹਾਂਗਾ। ਐਤਵਾਰ ਦਾ ਦਿਨ ਸੀਗਾ, ਸੰਡੇ ਸੀ, ਲੋਕ ਇੰਜੋਏ ਕਰ ਰਹੇ ਸਨ ਛੁੱਟੀ ਨੂੰ। ਤਾਂ ਉਸ ਦਿਨ 700 ਮੈਗਾਵਾਟ ਦਾ ਫਰਕ ਸੀ। 11,000 ਸਮਥਿੰਗ ਮੈਗਾਵਾਟ ਡਿਮਾਂਡ ਆਈ ਪੰਜਾਬ ਚੋਂ, ਤੇ ਸਪਲਾਈ ਜਿਹੜੀ ਸੀ ਉਹ 700 ਮੈਗਾਵਾਟ ਸ਼ਾਰਟ ਸੀ। ਤਾਂ ਤੁਸੀਂ ਸਮਝ ਸਕਦੇ ਹੋ ਕਿ ਫਿਰ ਉਸ ਖੱਪੇ ਨੂੰ ਪੂਰਨ ਵਾਸਤੇ ਭਾਈ ਕੱਟ ਹੀ ਲੱਗਣਗੇ, ਹੋਰ ਕੀ ਲੱਗਣਗੇ, ਫੁੰਮਣ ਤਾਂ ਲੱਗਣੋਂ ਰਹੇ। ਅੱਜ ਹੁਣ ਇਹ ਮੰਤਰੀ ਮੰਨ ਗਏ ਕਿ ਸਾਡੇ ਕੋਲ ਬਿਜਲੀ ਦੀ ਸ਼ਾਰਟੇਜ ਸੀਗੀ ਜੀ। ਗੱਲ ਇਹ ਆ ਕਿ ਅਪ੍ਰੈਲ ਦੇ ਵਿੱਚ ਇਹੋ ਜਿਹੀ ਡਿਮਾਂਡ ਆ ਜਾਏਗੀ, ਮਈ ਜੂਨ ਵਰਗੀ ਅਸੀਂ ਤੇ ਸੋਚਿਆ ਹੀ ਨਹੀਂ ਸੀ। ਯਕਦਮ ਡਿਮਾਂਡ ਆ ਗਈ ਜੀ, 1 ਮਈ ਤੋਂ ਹਾਲਾਤ ਆਮ ਵਰਗੇ ਹੋ ਜਾਣਗੇ। ਅਰੇ ਸਰ ਕਲਾਈਮੇਟ ਚੇਂਜ ਹੈ, ਪੂਰੀ ਦੁਨੀਆ ਇਸ ਗੱਲ ਤੋਂ ਪੀੜਤ ਹੈ, ਪੂਰੀ ਦੁਨੀਆ ਇਸ ਗੱਲ ਤੋਂ ਜਾਣੂ ਹੈ ਜੀ। ਤੇ ਦੂਜੀ ਗੱਲ, ਹਰ ਵਰੇ ਡਿਮਾਂਡ ਜਿਹੜੀ ਆ ਵੱਧ ਕੇ ਆਉਂਦੀ ਹੁੰਦੀ ਹੈ ਬਾਜ਼ਾਰ ਦੇ ਵਿੱਚ।
ਜਿਵੇਂ ਮੰਨ ਲਓ ਅੱਜ ਆਪਣੀ ਡਿਮਾਂਡ 11,000 ਮੈਗਾਵਾਟ ਸੀ, ਜੇ ਆਪਾਂ 26 ਅਪ੍ਰੈਲ ਦੀ ਗੱਲ ਕਰੀਏ ਤਾਂ 26 ਅਪ੍ਰੈਲ 2027 ਨੂੰ ਇਹੀ ਡਿਮਾਂਡ, ਜੇ ਤੁਹਾਡੀ ਡਿਵੈਲਪਮੈਂਟ ਹੈ, ਤੁਹਾਡਾ ਚੱਕਾ ਗਿੜ ਰਿਹਾ ਸਹੀ, ਤਾਂ ਇਹੀ ਡਿਮਾਂਡ ਵੱਧ ਕੇ ਆਏਗੀ ਗੁਰਪ੍ਰੀਤ। ਇਹ ਗੱਲ ਮੇਰੀ ਨੋਟ ਕਰਕੇ ਰੱਖ ਲਿਓ, ਉਸ ਤਰੀਕ ਨੂੰ ਫਿਰ ਤੁਸੀਂ ਜਾ ਕੇ ਚੈੱਕ ਕਰ ਲਿਓ। ਜੇ ਆਪਾਂ ਜਿਉਂਦੇ ਰਹੇ, ਰੱਬ ਸੁੱਖ ਰੱਖੇ, ਤਾਂ ਉਹ ਤੁਸੀਂ ਚੈੱਕ ਕਰ ਲੈਣਾ, ਕਿਉਂਕਿ ਤਰੱਕੀ ਮਾਪਣ ਦਾ ਇਹ ਵੀ ਇੱਕ ਪੈਰਾਮੀਟਰ ਹੁੰਦਾ ਹੈ ਕਿ ਕਿਹੜਾ ਦੇਸ਼ ਗਰੋ ਕਰ ਰਿਹਾ, ਉਹਦੀ ਬਿਜਲੀ ਦੀ ਡਿਮਾਂਡ ਉਨੀ ਜ਼ਿਆਦਾ ਹੋਏਗੀ। ਤਾਂ ਤੁਸੀਂ ਇਸ ਚੀਜ਼ ਨੂੰ ਲਾਈਟਲੀ ਕਿਉਂ ਲਿਆ? ਵੱਡਾ ਸਵਾਲ ਹੈ। ਫਿਰ ਤੁਸੀਂ ਕਹਿ ਰਹੇ ਹੋ ਜੀ ਮਾਡਰਨਾਈਜੇਸ਼ਨ ਫਲਾਂ ਟਮਕਾ, ਤਾਂ ਗੁਰਪ੍ਰੀਤ ਬੜਾ ਵੱਡਾ ਸਵਾਲ ਪੈਦਾ ਹੋਏਗਾ ਕਿ ਬਈ ਮਾਡਰਨਾਈਜੇਸ਼ਨ ਇਹਨਾਂ ਦਿਨਾਂ ਦੇ ਵਿੱਚ ਕਰਨ ਦੀ ਕੀ ਜ਼ਰੂਰਤ ਪਈ ਸੀ ਤੁਹਾਨੂੰ? ਤੁਸੀਂ ਪਹਿਲਾਂ ਨਿਬੇੜਦੇ ਕੰਮ। ਤੋਂ ਫਿਲਹਾਲ ਆਪਾਂ ਇਹ ਗੱਲਾਂ ਜਿਹੜੀਆਂ ਉਹ ਕਰ ਰਹੇ ਹਾਂ, ਤਾਂ ਇਹਨਾਂ ਬੰਦਿਆਂ ਨੇ ਇਹ ਗੱਲਾਂ ਲੇਟ ਕਰਨੀਆਂ ਸਟਾਰਟ ਕੀਤੀਆਂ। ਇਹਨਾਂ ਦੇ ਭਮੱਕੜ ਤਾਂ ਕਹਿ ਰਹੇ ਸੀ ਨਹੀਂ ਜੀ ਕਣਕ ਸਾੜ ਕੇ ਰਾਜੀ ਜੇ ਤੁਸੀਂ, ਅਸੀਂ ਲਾਈਟ ਛੱਡਾਂਗੇ, ਕਣਕ ਬਲ ਜੂਗੀ, ਫਲਾਂ ਹੋ ਜਾਊਗਾ, ਟਮਕਾ ਹੋ ਜਾਊਗਾ। ਹੁਣ ਉਹ ਵਿਚਾਰੇ ਖੋਜ ਕਰਦੇ ਪਏ ਸਨ, ਰਿਸਰਚ ਕਰਦੇ ਪਏ ਸਨ ਕਿ ਕਿਸ ਤਰ੍ਹਾਂ ਇਹਨਾਂ ਕੱਟਾਂ ਨੂੰ ਪੰਜਾਬ ਦੇ ਹਿੱਤ ਦੇ ਵਿੱਚ ਦਰਸਾਇਆ ਜਾਵੇ ਕਿ ਨਹੀਂ ਜੀ ਇਹ ਤੇ ਪੰਜਾਬ ਦੇ ਹਿੱਤਕਾਰੀ ਆ। ਵੀ ਮਸਲਨ ਕਿ ਜੇ ਲਾਈਟ ਨਹੀਂ ਆਏਗੀ, ਰਾਤ ਨੂੰ ਤੁਹਾਨੂੰ ਪਸੀਨਾ ਆਏਗਾ, ਤੁਹਾਡੀ ਬਾਡੀ ਦੇ ਵਿੱਚੋਂ ਤੇਜ਼ਾਬ ਨਿਕਲ ਜਾਏਗਾ, ਤੇਜ਼ਾਬ ਨਹੀਂ ਬਣੇਗਾ, ਤੁਹਾਨੂੰ ਮਿੱਤਰਾਂ ਦੀ ਚੜ੍ਹਤ ਤੁਝੇ ਮੱਚੇ ਕਾਲਜਾ, 2 ਕੈਪਸੂਲ ਲੈ ਲਈ ਤੂੰ ਤੇਜ਼ਾਬ ਦੇ। ਵੀ ਤੇਜ਼ਾਬ ਦੇ ਕੈਪਸੂਲ ਨਹੀਂ ਤੁਹਾਨੂੰ ਖਾਣੇ ਪੈਣਗੇ, ਕਿੰਨਾ ਪੈਸਾ ਬਚੇਗਾ ਪੰਜਾਬੀਆਂ ਦਾ। ਇਹ ਸਾਰੀਆਂ ਗੱਲਾਂ ਇਸ ਫੇਸਬੁੱਕ ਤੇ ਲਿਖ ਦਿੰਦੇ ਆ, ਘਰ ਵਾਲੀਆਂ ਦੇ ਸਾਹਮਣੇ ਨਹੀਂ ਲਿਖਦੇ। ਉਹ ਤੇ ਵੇਲਣਾ ਲੈ ਕੇ ਮਗਰ ਪੈ ਜਾਣ ਵੀ ਤੁਹਾਨੂੰ ਚਾਅ ਚੜਿਆ ਸੀ ਉਹ ਤੋਂ ਬਦਲਾ ਦਾ। ਤਾਂ ਫਿਲਹਾਲ ਅੱਜ ਇੱਕ ਗੱਲ ਸਾਬਤ ਹੋ ਗਈ ਆ ਕਿ ਕਈ ਸਾਲਾਂ ਬਾਅਦ ਮੇਰੇ ਖਿਆਲ ਦੇ ਨਾਲ ਅਮਰਿੰਦਰ ਸਿੰਘ ਸਰਕਾਰ ਵੇਲੇ ਅਸੀਂ ਵੇਖਿਆ ਸੀਗਾ ਕਿ ਉਦੋਂ ਸਰਕਾਰ ਨੂੰ ਸਫਾਈਆਂ ਦੇਣੀਆਂ ਪਈਆਂ ਸਨ। ਕਿਸ ਵੇਲੇ? ਇਹ ਗੁਰਪ੍ਰੀਤ ਜੀ 2002 ਤੋਂ 7 ਵਾਲੀ ਸਰਕਾਰ ਦੀ ਗੱਲ ਕਰ ਰਿਹਾ ਮੈਂ। ਉਦੋਂ ਬਿਜਲੀ ਸੰਬੰਧੀ ਇਹਨਾਂ ਨੂੰ ਸਫਾਈਆਂ ਦੇਣੀਆਂ ਪਈਆਂ ਸੀ। ਆ ਜਿਹੜੇ ਨਿੱਜੀ ਥਰਮਲ ਆ ਨਾ, ਉਸ ਤੋਂ ਬਾਅਦ ਆਏ ਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਅਰਸੇ ਬਾਅਦ ਅਸੀਂ ਦੇਖ ਰਹੇ ਹਾਂ ਕਿ ਬਿਜਲੀ ਦੀ ਕਿੱਲਤ ਦੇ ਚੱਲਦੇ ਆ ਖੁਦ ਬਿਜਲੀ ਮੰਤਰੀ ਨੂੰ ਆ ਕੇ ਕੁਝ ਚੀਜ਼ਾਂ ਮੰਨਣੀਆਂ ਪਈਆਂ, ਕੁਝ ਚੀਜ਼ਾਂ ਲਕਾਉਣੀਆਂ ਪਈਆਂ। ਪ੍ਰੈਸ ਕਾਨਫਰੰਸ ਕਰਕੇ ਭਰੋਸਾ ਦੇਣਾ ਪੈ ਰਿਹਾ ਹੈ ਕਿ ਨਹੀਂ ਜੀ 1 ਤਰੀਕ ਤੱਕ ਸਭ ਕੁਝ ਆਮ ਹੋ ਜਾਏਗਾ। ਹਾਂ, ਮੈਂ ਇਮਾਨਦਾਰੀ ਨਾਲ ਕਹਾਂਗਾ ਕਿ ਪਿਛਲੇ 12 ਘੰਟਿਆਂ ਦੇ ਦੌਰਾਨ ਬਿਜਲੀ ਸਪਲਾਈ 'ਚ ਕੁਝ ਸੁਧਾਰ ਜ਼ਰੂਰ ਹੋਇਆ, ਪਰ ਕੁਝ ਇਲਾਕਿਆਂ ਦੇ ਵਿੱਚ ਮੁਸਲਸਲ ਕੱਟ ਜਿਹੜੇ ਉਹ ਜਾਰੀ ਨੇ। ਜੀ, ਇਸ ਤੋਂ ਆਪਾਂ ਅੱਗੇ ਜੇਕਰ ਵਧੀਏ ਤਾਂ ਉਧਰ ਹਾਈ ਕੋਰਟ ਨੇ ਫਜ਼ੂਲ ਕੇਸਾਂ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਪਰ ਫਜ਼ੂਲ ਕੇਸ ਹੈ, ਇਹ ਕਿਵੇਂ ਪਤਾ ਲੱਗਦਾ ਵੀ ਭਾਈ ਆ ਕੰਮ ਦਾ ਤੇ ਆ ਫਜ਼ੂਲ ਹੈ? ਲੱਗ ਜਾਂਦਾ ਗੁਰਪ੍ਰੀਤ ਪਤਾ, ਕਿਉਂਕਿ ਜਿਹੜੇ ਬੰਦੇ ਪ੍ਰੋਫੈਸ਼ਨਲ ਹੁੰਦੇ ਨੇ ਤੁਹਾਨੂੰ ਪਤਾ ਲੱਗ ਜਾਂਦਾ ਨਾ ਕਿ ਇਹ ਖਬਰ ਫੇਕ ਹੈ ਯਾਰ, ਇਹ ਖਬਰ ਜਿਹੜੀ ਹੈ ਜੈਨੂਅਨ ਆ, ਇਹ ਖਬਰ ਅੱਜ ਅਸੀਂ ਆਪਦੀ ਆਡੀਅנס ਨੂੰ ਦੇਣੀ ਆ, ਇਹ ਖਬਰ ਅਸੀਂ ਰੋਕ ਦੇਣੀ ਆ, ਬੇਕਾਰ ਹੈ, ਫਲਾਂ ਫਲਾਂ। ਅੱਛਾ, ਇਹਦੇ ਚ ਕੀ ਆ ਕਿ ਮੰਨ ਲਓ ਹੁਣ ਜਿੱਦਾਂ ਇੱਕ ਮਾਮਲਾ ਸੀਗਾ, ਇੱਕ ਬੰਦੇ ਨੂੰ 15 ਕਿ 16,000 ਰੁਪਏ ਵਾਸਤੇ ਮਹਿਕਮੇ ਨੇ, ਤੁਸੀਂ ਹਿਸਾਬ ਲਾ ਲਓ ਕਿ ਸਾਲਾਂ ਬੱਧੀ ਖਰਾਬ ਕੀਤਾ, ਉਹਨੂੰ ਹਾਈ ਕੋਰਟ ਤੱਕ ਘੜੀਸਿਆ ਜੀ, ਜਦ ਕਿ ਕੋਰਟ ਦੀ ਨਜ਼ਰ ਦੇ ਵਿੱਚ ਉਹ ਚੀਜ਼ਾਂ ਠੀਕ ਹੀ ਨਹੀਂ ਸੀ। ਸਮਝਦੇ ਹੋ ਨਾ? ਤਾਂ ਫਿਰ ਇਹ ਕੀ ਮਾਮਲਾ ਹੋ ਗਿਆ? ਤੇ ਫਜ਼ੂਲ ਹੀ ਹੋ ਗਿਆ ਨਾ। ਜਿਵੇਂ ਇੰਡੀਆ ਦੀਆਂ ਕੋਰਟਾਂ ਦੇ ਵਿੱਚ ਨਾ ਗੁਰਪ੍ਰੀਤ ਕਈ ਇਹੋ ਜਿਹੇ ਮੁਕੱਦਮੇ ਹੋਏ ਨੇ ਜਿਹੜੇ ਕੁਝ ਰੁਪਈਆਂ ਦੇ ਕੁਝ ਦਹਾਕਿਆਂ ਤੱਕ ਚੱਲੇ ਜੀ, ਯਾਨੀ ਜਿਨ੍ਹਾਂ ਨੂੰ ਬਈ ਕਿਤੇ ਨਾ ਕਿਤੇ ਕਹਿ ਲਈਏ ਆਪਾਂ ਕਿ ਨਜਿੱਠਿਆ ਜਾ ਸਕਦਾ ਸੀ ਵੇਲੇ ਸਿਰ। ਪਹਿਲੀ ਗੱਲ ਤੇ ਮੁਕੱਦਮਾ ਬਣਾਉਣ ਦੀ ਜ਼ਰੂਰਤ ਹੀ ਨਾ ਪੈਂਦੀ। ਤਾਂ ਫਿਲਹਾਲ ਗੱਲ ਇਹ ਆ ਕਿ ਇਹ ਕੁਝ ਹਜ਼ਾਰ ਰੁਪਏ ਦਾ ਮਾਮਲਾ ਸੀ, ਤੁਰਦਾ ਤੁਰਦਾ ਹਾਈ ਕੋਰਟ ਤੱਕ ਪਹੁੰਚਿਆ ਤੇ ਹਾਈ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਕਿ ਯਾਰ ਕਮਾਲ ਦੀ ਗੱਲ ਆ, 16,000 ਰੁਪਏ ਵਾਸਤੇ ਪਿਛਲੇ 14 ਸਾਲਾਂ ਤੋਂ ਅਦਾਲਤਾਂ ਦਾ ਸਮਾਂ ਚੱਲ ਰਿਹਾ ਅਦਾਲਤਾਂ ਦਾ ਇਸ ਕੇਸ ਵਾਸਤੇ। ਤਾਂ ਗੱਲ ਇਹ ਆ ਕਿ ਕੋਰਟ ਨੇ ਕਿਹਾ ਕਿ ਦੇਖੋ, ਨਿਆਂ ਪ੍ਰਬੰਧ ਦਾ ਮਕਸਦ ਲੋਕਾਂ ਨੂੰ ਰਾਹਤ ਦੇਣਾ ਹੈ, ਨਾ ਕਿ ਉਹਨਾਂ ਨੂੰ ਗੈਰ ਜ਼ਰੂਰੀ ਤਰੀਕੇ ਨਾਲ ਪਰੇਸ਼ਾਨ ਕਰਨਾ ਹੈ, ਕਿਉਂਕਿ ਇਹ ਇੱਕ ਸੇਵਾ ਮੁਕਤ ਕਰਮਚਾਰੀ ਦਾ ਮਾਮਲਾ ਸੀ। ਕਰਮਚਾਰੀ ਨੂੰ 1999 ਦੇ ਵਿੱਚ 24 ਸਾਲ ਦੀ ਸੇਵਾ ਪੂਰੀ ਕਰਨ ਤੇ ਐਸ਼ੋਰਡ ਕੈਰੀਅਰ ਪ੍ਰੋਗਰੈਸ਼ਨ ACP ਜਿਹੜੀ ਹੁੰਦੀ ਹੈ ਉਹਦਾ ਲਾਭ ਮਿਲਿਆ ਸੀ। ਲੇਕਿਨ ਅਕਤੂਬਰ 7 ਦੇ ਵਿੱਚ ਰਿਟਾਇਰਮੈਂਟ ਦੇ ਕੁਝ ਸਮੇਂ ਬਾਅਦ ਹੀ ਇਹ ਲਾਭ ਜਿਹੜਾ ਵਾਪਸ ਲੈ ਲਿਆ ਗਿਆ ਤੇ ਉਸ ਤੋਂ ਬਾਅਦ
ਉਹਨਾਂ ਦਾ ਵੇਤਨ ਜਿਹੜਾ ਉਹ ਘਟਾ ਦਿੱਤਾ ਗਿਆ ਤੇ ਰਿਟਾਇਰਮੈਂਟ ਤੇ ਵੀ ਪੈਸਿਆਂ ਤੋਂ ਜਿਹੜੀ 16,890 ਰੁਪਏ ਦੀ ਰਿਕਵਰੀ ਕਰ ਲਈ ਗਈ। ਤਾਂ ਜੀ 16,890 ਰੁਪਏ ਦਾ ਇਹ ਕੇਸ ਜਿਹੜਾ ਸੀਗਾ ਉਹ ਹਿਸਾਬ ਲਾ ਲਓ 14 ਸਾਲ ਚੱਲਿਆ। ਤਾਂ ਇਹ ਕੁਝ ਮਹਿਕਮਿਆਂ ਦੀਆਂ ਨਲਾਇਕੀਆਂ ਨੇ, ਕੁਝ ਚੀਜ਼ਾਂ ਨੇ। ਔਰ ਤੁਸੀਂ ਇਹ ਦੇਖੋ ਨਾ ਗੁਰਪ੍ਰੀਤ ਕਿ ਸਮੱਸਿਆ ਕੀ ਆ ਕਿ ਇਹੋ ਜਿਹੇ ਕੇਸਾਂ ਦੇ ਨੰਬਰ ਔਨ ਕਰਕੇ ਜੇ ਤੁਸੀਂ ਦੇਖੋਗੇ ਕੁਝ ਜ਼ਰੂਰੀ ਕੇਸ ਜਿਹੜੇ ਆ ਉਹ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਪਏ ਨੇ। ਮਸਲਨ ਮੰਨ ਲਓ ਮੈਂ ਜਵਾਨੀ 'ਚ ਕੋਈ ਗੁਨਾਹ ਕੀਤਾ, ਜੀ ਉਸ ਵੇਲੇ ਛੋਟਾ ਗੁਨਾਹ ਸੀ। ਅੱਜ ਦੀ ਤਰੀਕ 'ਚ ਪੈਂਡੈਂਸੀ ਇੰਨੀ ਹੈ ਕਿ ਉਹ ਕੇਸ ਨਹੀਂ ਨਿਕਲ ਰਿਹਾ ਮੰਨ ਲਓ ਹਾਈ ਕੋਰਟ 'ਚ, ਤਾਂ ਮੇਰੀ ਤਾਂ ਜ਼ਿੰਦਗੀ ਉੱਥੇ ਖਲੋਤੀ ਹੈ ਨਾ, ਤਲਵਾਰ ਲਟਕ ਬਿਲਕੁਲ ਰਹੀ ਹੈ। ਤਾਂ ਉਹਨਾਂ ਕਰਕੇ ਹੀ ਇਹ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ। ਸੋ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਵੀ ਕੁਝ ਨਾ ਕੁਝ ਸਾਨੂੰ ਕੋਈ ਸਿਸਟਮੈਟਿਕਲੀ ਸੈਟਅਪ ਕਰਨਾ ਚਾਹੀਦਾ ਹੈ ਕਿ ਜਿਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮੁਕੱਦਮੇ ਉਹਨਾਂ ਨੂੰ ਛਾਂਟ ਕੇ ਇੱਕ ਪਾਸੇ ਲਾ ਦਿੱਤਾ ਜਾਵੇ, ਟ੍ਰਿਬਿਊਨਲ ਵਗੈਰਾ ਬਣਾ ਕੇ ਉਹ ਉੱਥੇ ਨਿਬੇੜ ਦਿੱਤੇ ਜਾਣ ਤੇ ਬਿਹਤਰ ਹੋਏਗਾ, ਕਿਉਂਕਿ ਜੱਜਾਂ ਤੇ ਵੀ ਵਰਕਲੋਡ ਅਥਾਹ ਹੈ ਗੁਰਪ੍ਰੀਤ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਕੇਂਦਰੀ ਏਜੰਸੀਆਂ ਦੀ ਪੰਜਾਬ ਵਿੱਚ ਮੁੜ ਤੋਂ ਦਬਿਸ਼ ਨਜ਼ਰ ਆ ਰਹੀ ਹੈ। ਹਾਂਜੀ ਗੁਰਪ੍ਰੀਤ, ਇੱਕ ਤੇ ਇਹ ਆ ਕਿ ਮੈਂ ਤੁਹਾਨੂੰ ਦੱਸਿਆ ਸੀਗਾ NCB ਨਾਰਕੋਟਿਕਸ ਕੰਟਰੋਲ ਬਿਊਰੋ ਉਹ ਬੜਾ ਐਕਟਿਵ ਆ। ਦੂਜੇ ਪਾਸੇ ਜੇ ਤੁਸੀਂ ਵੇਖੋਗੇ ਗਵਰਨਰ ਸਾਹਿਬ ਨੇ ਵੀ ਅੱਜ ਸਟੇਟ ਦੀ ਸੁਰੱਖਿਆ ਤੇ ਰੇਲ ਕਨੈਕਟੀਵਿਟੀ ਨੂੰ ਲੈ ਕੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਦੇ ਆ ਪੰਜਾਬ ਦਾ ਮੁੱਦਾ ਚੁੱਕਿਆ। ਇਹ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਆਪਾਂ ਜਿਸ ਤਰ੍ਹਾਂ ਦੇ ਹਾਲਾਤ ਦੇ ਨਾਲ ਜੂਝ ਰਹੇ ਆ ਉਹ ਸਾਰਾ ਕੁਝ ਵੇਖਦੇ ਆ ਕਰਦੇ ਆ ਬਈ। ਇੱਕ ਚੀਜ਼ ਜਿਹੜੀ ਆ ਉਹ ਸਪਸ਼ਟ ਹੈ ਕਿ ਕੁਝ ਮੁੱਦੇ ਸਾਡੇ ਜੈਨੂਇਨ ਆ, ਕੁਝ ਮੁੱਦਿਆਂ ਤੇ ਰਾਜਨੀਤੀ ਜਿਹੜੀ ਆ ਉਹ ਆਪਣੀ ਗੇਮ ਲਾ ਰਹੀ ਆ। ਹੁਣ ਕੇਂਦਰੀ ਏਜੰਸੀਆਂ ਦੀ ਗੱਲ ਕਰੋਗੇ ਤਾਂ ਆਪਾਂ ਨੂੰ ਪਤਾ ਹੈ ਕਰਪਸ਼ਨ ਜਾਂ ਇੱਥੇ ਪੁਲਸੀਆ ਨੈਟਵਰਕ ਜਾਂ ਕੁਝ ਲੋਕਾਂ ਦਾ ਮਾਫੀਆ ਕੰਮ ਕਰਦਾ ਹੈ। ਭੁੱਲਰ ਦਾ ਮਾਮਲਾ ਲਈਏ, ਭੁੱਲਰ ਦੇ ਮਾਮਲੇ ਦੇ ਵਿੱਚ ਅੱਜ 11 ਜਗ੍ਹਾ ਤੇ ਇੱਕੋ ਵੇਲੇ ਰੇਡ ਕੰਡਕਟ ਕੀਤੀ ਗਈ ਆ ਗੁਰਪ੍ਰੀਤ। ਉਹਦਾ ਇੱਕ ਕਾਰਨ ਆ ਕਿਉਂਕਿ ਭੁੱਲਰ ਦੇ ਮੋਬਾਈਲ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਮਿਲੀਆਂ ਜਿਨ੍ਹਾਂ ਕਰਕੇ ਕੁਝ ਅਫੀਸਰ, ਕੁਝ ਮਤਲਬ IS, ਕੁਝ IPS ਜਿਹੜੇ ਉਹ ਰਡਾਰ ਤੇ ਆ ਗਏ। ਤਾਂ ਇਹਨਾਂ ਦੇ ਨੇੜ ਦੇ ਸਾਥੀਆਂ ਦੇ ਘਰਾਂ ਤੇ ਟਿਕਾਣਿਆਂ ਤੇ ਸਮੇਤ ਭੁੱਲਰ ਦੇ ਟਿਕਾਣਿਆਂ ਤੇ 11 ਜਗ੍ਹਾ ਤੇ ਅੱਜ CBI ਨੇ ਰੇਡ ਕੰਡਕਟ ਕੀਤੀ ਆ। ਤਾਂ ਰੇਡ ਕੰਡਕਟ ਕਰਨ ਦਾ ਮਤਲਬ ਸਾਫ਼ ਆ ਕਿ ਇਸ ਗੱਲ ਨੂੰ ਯਾਨੀ ਜਿਹੜਾ HS ਭੁੱਲਰ ਦਾ ਮਾਮਲਾ ਸੀਗਾ, ਸਾਬਕਾ DIG ਕਹਿ ਸਕਦੇ ਹਾਂ ਆਪਾਂ ਫਿਲਹਾਲ ਜੋ ਜੇਲ੍ਹ ਦੇ ਵਿੱਚ ਆ, ਕਿ ਉਹਦੇ ਨਾਲ ਜੁੜਿਆ ਮਸਲਾ ਜਿਹੜਾ ਉਹ ਗਾਂ ਕਈਆਂ ਹੋਰਾਂ ਅਫਸਰਾਂ ਦੇ ਨਾਲ ਜੁੜਦਾ ਹੈ। ਲਿਹਾਜ਼ਾ ਇਸ ਵਾਸਤੇ ਹੁਣ ਇਹ ਰੇਡਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹੋ ਗਈਆਂ। ED ਜਿਹੜੀ ਆ ਉਹ ਵੀ ਇਹਨਾਂ ਮਾਮਲਿਆਂ ਦੇ ਵਿੱਚ, ਇਹੋ ਜਿਹਾ ਮਾਮਲਿਆਂ ਦੇ ਵਿੱਚ ਇਨਵੋਲਵ ਹੋ ਰਹੀ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਸੀਂ ਪੈਸ਼ੀਨਗੋਈ ਕਰ ਰਹੇ ਸੀਗੇ, ਅਸੀਂ ਜਿਹੜੀ ਭਵਿੱਖਬਾਣੀ ਕਰ ਰਹੇ ਸੀਗੇ ਕਿ ਬਈ ਬਹੁਤ ਜ਼ਿਆਦਾ ਮਾਮਲਾ ਵਿਗੜੇਗਾ ਜੀ ਕਿ CBI ਨੇ ਗ੍ਰਿਫਤਾਰ ਕੀਤਾ ਸੀ ਭੁੱਲਰ ਨੂੰ। ਅੱਜ 11 ਟਿਕਾਣਿਆਂ ਤੇ ED ਨੇ ਰੇਡ ਮਾਰ ਦਿੱਤੀ। ਤਾਂ ਇਹਦੇ ਵਿੱਚ ਕੀ ਆ ਕਿ ਤਕਰੀਬਨ 1 ਦਰਜਨ ਅਫਸਰ ਜਿਹੜੇ ਆ ਉਹ ਇਸ ਵੇਲੇ ਨੀਂਦ ਦੀਆਂ ਗੋਲੀਆਂ ਖਾ। ਆਉਣ ਵਾਲੇ ਦਿਨਾਂ ਦੇ ਵਿੱਚ ED ਕਿਸੇ ਨੂੰ ਵੀ ਚੁੱਪ ਸਕਦੀ ਹੈ। ਜੀ ਜੀ। ਇਸ ਤੋਂ ਜੇਕਰ ਆਪਾਂ ਅੱਗੇ ਵਧੀਏ, ਗੱਲ ਕਰੀਏ, ਇਹ ਥਾਣੇ ਦੇ ਇੱਕ ਇੰਚਾਰਜ ਨੂੰ ਹੀ ਹੈਰੋਇਨ ਦੇ ਨਾਲ ਕਾਬੂ ਕੀਤਾ ਗਿਆ ਜੀ। ਮਾਮਲਾ ਵੀ ਸਰਹੱਦੀ ਏਰੀਏ ਦਾ। ਹਾਂਜੀ, ਭਿੰਡੀ ਸੈਦਾਂ ਦਾ। ਔਰ ਥਾਣੇਦਾਰ ਦੀ ਚਾਲ ਵੀ ਵੇਖ ਕੇ ਮੈਨੂੰ ਤੇ ਏਦਾਂ ਲੱਗਦਾ ਜਿਵੇਂ ਕੋਈ ਸੰਗੋਲ ਗਰਭਵਤੀ ਹੋਈ ਹੋਵੇ। ਉਹ ਤੁਰਦਾ ਹੀ ਹੋਰ ਹਿਸਾਬ ਕਿਤਾਬ ਨਾਲ ਆ, ਪਤਾ ਨਹੀਂ ਕੀ ਹੋਇਆ। ਖੈਰ ਇਹ ਜਿਹੜਾ ਸ਼ੀਸ਼ਪਾਲ ਹੈ SHO, ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਦੇ ਆ ਕਿ ਕੁਝ ਦਿਨ ਪਹਿਲਾਂ ਇੱਕ ਹੈਰੋਇਨ ਦੀ ਖੇਪ ਆਈ ਸੀ, ਹੈਰੋਇਨ ਇਹਨੇ ਬਰਾਮਦ ਕਰ ਲਈ। ਪਰ ਕਾਇਦੇ ਦੇ ਮੁਤਾਬਕ ਜਿਸ ਰਿਕਵਰੀ ਨੂੰ ਅਗਾਂਹ ਤੋਰਨਾ ਸੀਗਾ, ਕਾਨੂੰਨੀ ਪ੍ਰੋਸੈਸ ਦੇ ਵਿੱਚ ਲੈ ਕੇ ਆਉਣਾ ਸੀਗਾ, ਇਹਨੇ ਉਹ ਸਾਰੀਆਂ ਚੀਜ਼ਾਂ ਕਰਨ ਦੀ ਬਜਾਏ ਆਪਦੇ ਕੋਲ ਮਾਲ ਰੱਖ ਲਿਆ ਤੇ ਉਸ ਤੋਂ ਬਾਅਦ ਫਿਰ CID ਤੁਹਾਨੂੰ ਪਤਾ ਹੀ ਆ ਹੋ ਜਾਂਦੀ ਹੈ। ਤਾਂ ਇਸ ਨੂੰ ਫਿਰ ਇਸੇ ਚੱਕਰ ਦੇ ਵਿੱਚ ਗ੍ਰਿਫਤਾਰ ਕੀਤਾ। ਹੁਣ ਇਹੀ ਥਾਣਾ ਹੈ ਜਿਹੜਾ ਭਿੰਡੀ ਸੈਦਾਂ ਵਾਲਾ, ਬਿਲਕੁਲ ਅਜਨਾਲਾ ਟੱਪ ਕੇ ਜੇ ਤੁਸੀਂ ਵੇਖੋਗੇ ਹੱਦ ਤੇ ਪਿੰਡ ਆ ਇਹ। ਮੈਂ ਦੇਖੇ ਹੋਏ ਆ ਇਹ ਸਾਰੇ ਪਿੰਡ। ਤਾਂ ਇਹਦੇ ਵਿੱਚ ਜਿਹੜੀ ਆਪਾਂ ਸਭ ਤੋਂ ਵੱਡੀ ਗੱਲ ਦੇਖਦੇ ਹਾਂ ਉਹ ਇਹ ਆ ਕਿ 30 ਮਾਰਚ ਨੂੰ ਇੱਥੇ ਇੱਕ ਬੰਬ ਸੁੱਟਿਆ ਗਿਆ ਸੀ। ਤੁਹਾਨੂੰ ਯਾਦ ਹੋਣਾ, ਗ੍ਰਨੇਡ ਸੁੱਟਿਆ ਗਿਆ ਸੀ ਇਸੇ ਥਾਣੇ ਤੇ।
ਤਾਂ ਗੱਲ ਬਿਲਕੁਲ ਇਹ ਆ ਕਿ ਮੈਨੂੰ ਤੇ ਇਉਂ ਲੱਗਦਾ ਹੈ, ਦੇਖੋ ਗੁਰਪ੍ਰੀਤ, ਕਿ ਜਿਹੜਾ ਥਾਣੇਦਾਰ ਹੈਰੋਇਨ ਤੇ ਬੇਈਮਾਨ ਹੋ ਸਕਦਾ ਹੈ, ਜਿਹਦਾ ਈਮਾਨ ਇੰਨਾ ਕਮਜ਼ੋਰ ਹੈ, ਤਾਂ ਉਹ ਕਿਉਂ ਨਹੀਂ ਇਹੋ ਜਿਹੇ ਹੱਥਾਂ 'ਚ ਖੇਡ ਸਕਦਾ, ਜਿਹੜੇ ਹੱਥਾਂ ਨੇ ਗ੍ਰੇਨੇਡ ਤੱਕ ਗੱਲਾਂ ਪਹੁੰਚਾਈਆਂ ਹੋਣ। ਤਾਂ ਮੈਨੂੰ ਤੇ ਲੱਗਦਾ ਕਿ ਇੰਟਰੋਗੇਸ਼ਨ ਜਿਹੜੀ ਉਹ ਇਸ ਪੱਖ ਤੋਂ ਵੀ ਹੋਣੀ ਚਾਹੀਦੀ ਆ। ਤਾਂ ਇਹ ਪੰਜਾਬ ਪੁਲਿਸ ਵਾਸਤੇ ਇੱਕ ਕਲੰਕਿਤ ਕਰਨ ਵਾਲਾ ਮਾਮਲਾ ਹੈ। ਮੈਂ ਸਮਝਦਾ ਕਿ ਪੰਜਾਬ ਪੁਲਿਸ ਦੀ ਸਭ ਤੋਂ, ਜੇ ਆਪਾਂ ਇਤਿਹਾਸ ਦੀ ਵੇਖੀਏ, ਤੇ ਸਭ ਤੋਂ ਭੈੜੀ ਕਾਰਗੁਜ਼ਾਰੀ ਆ ਕੁਝ ਸਾਲਾਂ 'ਚ ਨਜ਼ਰ ਆ ਰਹੀ ਹੈ, ਜਿੱਥੇ ਉਹ ਮਤਲਬ ਕਿ ਆ ਜਿਹੜੇ ਸੈਕਸ ਰੈਕਟ ਚੱਲਦੇ, ਉਹਨਾਂ 'ਚੋਂ ਹਿੱਸੇ ਲੈਣ ਤੋਂ ਲੈ ਕੇ ਐਡੀਆਂ ਗੰਦੀਆਂ ਖੇਡਾਂ ਦੇ ਵਿੱਚ ਸ਼ਾਮਲ ਹੋ ਗਈ ਆ ਕਿ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਆ। ਤਾਂ ਇਹ ਕ੍ਰਾਸ ਬਾਰਡਰ ਜਿਹੜਾ ਨਾਰਕੋ ਟੈਰਰਿਜ਼ਮ ਆ, ਉਹਦਾ ਮਾਮਲਾ ਸੀ। ਮੈਨੂੰ ਲੱਗਦਾ ਕਿ ਇਹਨੂੰ ਕੇਂਦਰੀ ਏਜੰਸੀਆਂ ਵੀ ਖੰਗਾਲਣਗੀਆਂ, ਤਾਂ ਫਿਰ ਐਨਸੀਬੀ ਹੋ ਸਕਦਾ ਹੈ ਕਿ ਐਨਸੀਬੀ ਵੀ ਇਹਦੇ ਮਾਮਲੇ ਦੇ ਵਿੱਚ ਅੱਗੇ ਗੱਲ ਨੂੰ ਤੋਰ ਦੇਵੇ। ਜੀ। ਉਧਰ ਬੰਗਾਲ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਤੇ ਆਮ ਤੌਰ ਤੇ ਮੰਨਿਆ ਜਾਂਦਾ ਵੀ ਭਾਵੇਂ ਪੰਚਾਇਤੀ ਇਲੈਕਸ਼ਨਸ ਤੋਂ ਲੈ ਕੇ ਜਿਹੜੀਆਂ ਮਰਜ਼ੀ ਇਲੈਕਸ਼ਨਸ ਬੰਗਾਲ ਦੇ ਵਿੱਚ ਹੋਣ, ਉੱਥੇ ਹਿੰਸਾ ਨਾ ਹੋਵੇ, ਐ ਹੋ ਨਹੀਂ ਸਕਦਾ। ਤੇ ਹੁਣ ਵੀ ਉੱਥੇ ਜਦੋਂ ਪਹਿਲੇ ਚਰਨ ਦੀਆਂ ਇਲੈਕਸ਼ਨਸ ਹੋ ਗਈਆਂ ਨੇ, VOTING ਹੋ ਗਈ ਹੈ, ਦੂਜੇ ਦੀ ਹਾਲੇ ਹੋਣੀ ਹੈ, ਤੇ ਹਿੰਸਾ ਲਗਾਤਾਰ ਉੱਥੇ ਆਏ ਦਿਨ ਖਬਰ ਆ ਜਾਂਦੀ ਹੈ। ਕਦੀ ਕਿਸੇ ਨੂੰ ਦੜਾ ਕੇ ਕੁੱਟਿਆ ਜਾਂਦਾ ਹੈ। ਅੱਜ ਖਬਰ ਹੈ ਕਿ TMC ਦੇ ਇੱਕ ਮੈਂਬਰ ਪਾਰਲੀਮੈਂਟ ਦੇ ਉੱਪਰ ਹੀ ਹਮਲਾ ਹੋ ਗਿਆ। ਹਾਂਜੀ, ਬਿਲਕੁਲ। TMC ਮੈਂਬਰ ਪਾਰਲੀਮੈਂਟ ਮਿਤਾਲੀ, ਇਹਨਾਂ ਦੀ ਕਾਰ ਤੇ ਹਮਲਾ ਹੋਇਆ ਹੈ। ਇਹ ਹਮਲਾ ਉਦੋਂ ਹੋਇਆ ਜਦੋਂ ਮਿਤਾਲੀ ਬਾਗ ਗੋਗਹਾਟ ਤੋਂ ਆਰਾਮ ਬਾਗ ਦੇ ਵਿੱਚ ਅਭਿਸ਼ੇਕ ਬੈਨਰਜੀ ਦੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਸੀਗੀ। ਤਾਂ ਹਮਲੇ ਦੇ ਵਿੱਚ ਕਾਰ ਦੇ ਸ਼ੀਸ਼ੇ ਟੁੱਟ ਗਏ ਨੇ। ਬਿਲਕੁਲ ਤੁਸੀਂ ਜਿਸ ਤਰ੍ਹਾਂ ਦਾ ਇਤਿਹਾਸ ਨੂੰ ਛੋਹਿਆ ਕਿ ਜਦੋਂ ਲੈਫਟਿਸਟ ਹੁੰਦੇ ਸੀ ਬਨਾਮ ਕਾਂਗਰਸ ਹੁੰਦੀ ਸੀ, ਉਦੋਂ ਵੀ ਉੱਥੇ ਹਿੰਸਾ ਸੀ। ਹੁਣ ਜੇ ਆਪਾਂ ਦੇਖੀਏ ਤਾਂ TMC ਹੈ, TMC ਬਨਾਮ ਅਮਿਤ ਸ਼ਾਹ ਕਹਿ ਲਓ, ਇੱਥੇ ਹਿੰਸਾ ਹੈ। ਹਿੰਸਾ ਦਾ ਇਤਿਹਾਸ ਹੈ ਬੰਗਾਲ ਦਾ। ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਇੱਥੇ ਚੋਣਾਂ ਲਹੂ ਵਿਟਮੀਆਂ ਹੁੰਦੀਆਂ, ਤੇ ਐਤਕੀ ਟੱਕਰ ਬੜੀ ਭਿਆਨਕ ਆ। ਬਹੁਤ ਜ਼ਿਆਦਾ ਹਿੰਸਾ ਵੀ ਵੇਖਣ ਨੂੰ ਮਿਲ ਰਹੀ ਹੈ, ਪਰ ਹਿੰਸਾ ਉਸ ਵੇਲੇ ਹੈ ਜਦੋਂ ਆਪਾਂ ਦੇਖੀਏ ਤੇ ਮਿਲਟਰੀ ਫੋਰਸ ਲੱਗਦੀ ਹੈ ਇਲੈਕਸ਼ਨ ਦੇ ਵਿੱਚ ਪੂਰੇ ਇੰਡੀਆ 'ਚ। ਉਹਦਾ ਮੈਨੂੰ ਜੀ, ਲੱਗਦਾ ਹੈ ਕਿ ਇੱਕ ਹਿੱਸਾ ਕੱਲੇ ਬੰਗਾਲ ਚ ਲਾਇਆ ਗਿਆ। ਈਵਨ ਦੈਟ ਕਿ ਉੱਥੇ ਕੋਈ ਮੋਟਰਸਾਈਕਲ ਵੀ ਡਰਾਈਵ ਨਹੀਂ ਕਰ ਸਕਦਾ ਕੁਝ ਖਾਸ ਇਲਾਕਿਆਂ 'ਚ, ਇੰਨੀ ਬਿਲਕੁਲ। ਸਖਤੀ ਆ। ਫਿਰ ਇਹ ਹਮਲੇ ਕੌਣ ਕਰਵਾ ਰਿਹਾ ਗੁਰਪ੍ਰੀਤ? ਇਹ ਬੜਾ ਵੱਡਾ ਸਵਾਲ ਆ, ਇਹ ਬਹੁਤ ਵੱਡਾ ਸਵਾਲ ਆ। ਤਾਂ ਹਿੰਸਾ ਹੀ ਆ। ਜੇ TMC ਵਾਲੇ ਕਰਦੇ, TMC ਵਾਲੇ ਵੀ ਹਿੰਸਕ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇੱਥੇ ਲੈਫਟਿਸਟ ਵੀ ਉਹਨਾਂ ਤੇ ਵੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇ। ਤਾਂ ਯਾਨੀ ਇੰਨੀ ਵੱਡੀ ਫੋਰਸ ਲਾਉਣ ਦੇ ਬਾਵਜੂਦ ਜੇ ਉੱਥੇ ਹਿੰਸਾ ਹੋ ਰਹੀ ਹੈ, ਮੈਂਬਰ ਪਾਰਲੀਮੈਂਟ ਸੁਰੱਖਿਅਤ ਨਹੀਂ ਹੈ, ਤਾਂ ਫਿਰ ਇਹ ਜਵਾਬਦੇਹੀ ਤਾਂ ਬਣਦੀ ਹੈ ਨਾ ਕੇਂਦਰੀ ਮੰਤਰੀ ਦੀ, ਜਾਂ ਕਹਿ ਲਓ ਕੇਂਦਰੀ ਚੋਣ ਕਮਿਸ਼ਨ ਦੀ, ਕਿ ਇੰਨੀ ਫੋਰਸ ਲਾਉਣ ਦੇ ਬਾਵਜੂਦ ਜੇ ਉੱਥੇ ਮੈਂਬਰ ਪਾਰਲੀਮੈਂਟ ਸੁਰੱਖਿਅਤ ਨਹੀਂ, ਤਾਂ ਫਿਰ ਸੁਰੱਖਿਅਤ ਹੈ ਕੌਣ? ਬਿਲਕੁਲ, ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।